ਸਲਾਮੁਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਬਦਰ ਸਾਹਿਬ ਨੇ, ਅਰਫਾਨ ਖਾਨ ਸਾਹਿਬ ਨੇ ਰੋਟੀ ਖਾ ਕੇ ਵੱਡੇ ਪਿਆਲੇ ਗੁੜ ਵਾਲੇ ਚਾਹ ਦੇ ਪੀ ਕੇ ਉੱਤੋਂ ਹੁਣ ਮੈਨੂੰ ਨੀਂਦ ਆਉਣ ਡਈ ਹੈ ਤੇ ਇਹ ਆਂਦੇ ਨੇ ਸਾਨੂੰ ਗੱਲਾਂ ਸੁਣਾਓ। ਹਾਂਜੀ ਹੁਕਮ ਕਰੋ ਜਨਾਬ, ਕੀ ਸੁਣਨਾ ਹੁਣ ਤੁਸੀਂ? ਕੋਈ ਵਾਕਿਆ ਸੁਣਾਓ, ਕੋਈ ਚੰਗਾ ਜਿਹਾ ਵਾਕਿਆ। ਚੰਗਾ ਲਓ ਜੀ, ਸਬਕ ਮੂਸ ਤੇ ਨਹੀਂ ਲੇਕਿਨ ਉਹ ਮੈਨੂੰ ਯਾਦ ਹੈ ਵਾਕਿਆ। ਮੈਨੂੰ ਯਾਦ ਹੈ ਕਿ ਸਾਵਣ ਭਾਦੋਂ ਦੇ ਦਿਨ ਸਨ, ਗਰਮੀ ਇੰਨੀ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ। ਮੈਂ ਇੱਕ ਜਗ੍ਹਾ ਤੇ ਬੈਠਾ, ਅਚਾਨਕ ਥੋੜੀ ਦੇਰ ਬਾਅਦ ਬੱਦਲ ਆਇਆ, ਠੰਡੀਆਂ ਹਵਾਵਾਂ ਤੇ ਇੰਨੀ ਕੂਲਕ ਹੋ ਗਈ ਜਿਵੇਂ ਕਿ ਏਸੀ 'ਚ ਬੰਦਾ ਬੈਠਾ ਹੁੰਦਾ, ਠੰਡਕ ਨਹੀਂ ਮਹਿਸੂਸ ਹੁੰਦੀ। ਇੰਜ ਦਾ ਮਾਹੌਲ ਆ ਗਿਆ। ਇੱਕ ਬਰਾਤ ਆਈ ਹੈ, ਬੜੀ ਸਾਦਾ ਜੀ, ਬੜੇ ਸਿੱਧੇ ਸਾਦੇ ਲੋਕ, ਮੌਲਵੀ ਟੈਪ, ਉਹਨਾਂ ਦੀ ਖਵਾਤੀ ਨੇ ਪਰਦੇ ਵਗੈਰਾ ਕੀਤੇ ਨੇ, ਅੰਦਰ ਬੜੇ ਨੇ ਤੇ ਘੰਟੇ ਕੁ ਬਾਅਦ ਉਹਨਾਂ ਨੇ ਦੁਲਹਨ ਲਈ ਉਹ ਨਿਕਲ ਕੇ ਟੁਰ ਗਏ ਨੇ। ਜੈਸੇ ਦੁਲਹਨ ਗਈ ਨਾ, 15 ਮਿੰਟਾਂ ਬਾਅਦ ਫਿਰ ਉਹੀ ਹਾਲ, ਉਹੀ ਝਮਾਸਾ, ਉਹੀ ਗਰਮੀ। ਤੇ ਮੈਂ ਸੋਚ ਰਿਹਾ ਕਿ ਯਾਰ ਵਾਹ ਮੌਲਾ, ਤੇਰੇ ਰੰਗ ਨੇ, ਤੂੰ ਰਹੀਮ ਹੈ, ਕਰੀਮ ਹੈ, ਮਿਹਰਬਾਨ ਹੈ ਕਿ ਉਹਨਾਂ ਦੀ ਬਰਾਤ ਆਈ, ਉਹਨਾਂ ਨੇ ਅੰਦਰ ਬਹਿਣਾ ਸੀ ਤੇ ਇੰਨੀ ਗਰਮੀ ਸੀ ਕਿ ਅੰਦਰ ਬੈਠਣਾ ਮੁਹਾਲ ਸੀ। ਯਾਰ ਮੌਸਮ ਠੰਡਾ ਹੋ ਗਿਆ, ਉਹ ਟੁਰ ਕੇ ਨੂੰ ਮੌਸਮ ਫਿਰ ਗਰਮ ਹੋ ਗਿਆ। ਇਸ ਤਰ੍ਹਾਂ ਨਾ ਕੁਝ ਲੋਕ ਬੜੇ ਨਸੀਬਾਂ ਵਾਲੇ ਹੁੰਦੇ ਨੇ। ਤੇ ਖੈਰ ਅੱਲਾ ਨੇ ਜਿਹੜੀ ਸ਼ਾਇ ਬਣਾਈ ਹੈ ਨਸੀਬਾਂ ਵਾਲੀ ਬਣਾਈ ਹੈ। ਤੁਸੀਂ ਵੀ ਕੋਈ ਅੱਛੇ ਕੰਮ ਕਰੋ, ਨੇਕ ਕੰਮ ਕਰੋ, ਕੋਈ ਨੇਕੀ ਸਾਹਮਣੇ ਆ ਜਾਂਦੀ ਹੈ। ਹਾਂਜੀ ਅੱਲਾ ਬੜਾ ਮਿਹਰਬਾਨ ਹੈ ਜੀ। ਬੇਸ਼ੱਕ ਮੈਨੂੰ ਉਹ ਬੜਾ ਵਾਕਿਆ ਯਾਦ ਹੈ ਤੇ ਮੈਂ ਅਕਸਰ ਯਾਦ ਕਰਨਾ ਕਿ ਯਾਰ ਉਹ ਕਿੱਡੀ ਖੁਸ਼ਕਿਸਮਤ ਬੱਚੀ ਸੀ, ਜਾਂ ਉਹ ਵਿਆਹ ਵਾਲਾ ਕਿੱਡਾ ਖੁਸ਼ਕਿਸਮਤ ਸੀ, ਜਾਂ ਉਹ ਜਿਹੜੇ ਸ਼ਾਮਲ ਲੋਕ ਸਨ ਉਹ ਕੋਈ ਕਿੱਡੇ ਖੁਸ਼ਕਿਸਮਤ ਸਨ ਕਿ ਮੌਸਮ ਐਡਾ ਠੰਡਾ ਤੇ ਪਿਆਰਾ ਹੋ ਗਿਆ। ਸਾਡੇ ਨਿੱਕੇ ਨਿੱਕੇ ਚੁਟਕਲੇ, ਛੋਟੀ ਛੋਟੀ ਗੱਲਾਂ ਸੁਣਨ ਦਾ ਬਹੁਤ ਸ਼ੁਕਰੀਆ ਜੀ। ਸ਼ਾਦ ਰਵੋ, ਆਬਾਦ ਰਵੋ।